ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਕਾਲੀ ਦਲ ਦੀ ਪੋਲੀਟਿਕਸ ਦੀ। ਬੀਬੀ ਜਗੀਰ ਕੌਰ ਤੇ ਸੁਖਬੀਰ ਬਾਦਲ ਵਾਲਾ ਤਾਂ ਐਪੀਸੋਡ ਲਗਾਤਾਰ ਚੱਲ ਹੀ ਰਿਹਾ, ਪਰ ਹੁਣ ਕਾਰਵਾਈ ਨੋਟਿਸ ਭੇਜਿਆ ਜਗਮੀਤ ਬਰਾੜ ਨੂੰ। ਸਵਾਲ ਇਹ ਉੱਠਦਾ ਹੈ ਕਿ ਕਾਰਵਾਈ ਜਗਮੀਤ ਬਰਾੜ ਤੇ ਬਾਦਲਾਂ ਦੇ ਨਿਸ਼ਾਨੇ ਤੇ ਹੈ ਕੋਈ ਹੋਰ? ਬਿਲਕੁਲ ਜੀ, ਅਨੁਸ਼ਾਸਨੀ ਕਾਰਵਾਈ ਦੇ ਲਈ ਜਗਮੀਤ ਬਰਾੜ ਪਹਿਲਾਂ ਤੋਂ ਨਿਸ਼ਾਨੇ ਤੇ। ਅਸਲ 'ਚ ਚੋਣ ਦੀ ਹਾਰ ਤੋਂ ਬਾਅਦ ਇਹ ਆਪਣੇ ਆਪ ਹੀ ਇੱਕ ਕਮੇਟੀ, ਕਹਿੰਦੇ ਮੈਂ ਉਹਦਾ ਚੇਅਰਮੈਨ ਆ, ਹੁਣ ਕਨਵੀਨਰ ਆ ਮੈਂ ਉਸ ਕਮੇਟੀ ਦਾ, ਜਿਹੜੀ ਜਾਂਚ ਕਰੂਗੀ ਕਿ ਬਾਦਲਾਂ ਦੀ ਕੀ ਨਲਾਇਕੀ ਰਹੀ, ਅਕਾਲੀ ਦਲ ਦੀ ਕੀ ਨਲਾਇਕੀ ਰਹੀ, ਕਿਹੜੇ ਲੀਡਰਾਂ ਕਰਕੇ ਹਾਰੇ, ਤੇ ਉਹ ਨਿਸ਼ਾਨਾ ਉਹਨਾਂ ਦਾ ਬਾਦਲ ਟੱਬਰ ਖਿਲਾਫ ਹੀ ਸੀ। ਬੇਸ਼ੱਕ ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਗਏ ਸੀ, ਕਾਂਗਰਸ ਛੱਡ ਕੇ ਜਾਂ ਇੱਧਰ ਉੱਧਰ ਘੁੰਮ ਫਿਰ ਕੇ, ਪਰ ਉਹਨਾਂ ਦੀ ਜਿੰਨੀ ਕੁ ਰਾਜਨੀਤੀ ਰਹੀ ਹੈ ਉਹ ਬਾਦਲਾਂ ਨਾਲ ਟਕਰਾਅ ਵਾਲੀ ਰਾਜਨੀਤੀ ਰਹੀ ਹੈ। ਸੁਖਬੀਰ ਬਾਦਲ ਨੂੰ ਇੱਕ ਵਾਰ ਹਰਾ ਵੀ ਚੁੱਕੇ ਨੇ, ਤੋ ਇਸ ਲਈ ਉਹ ਟੱਕਰਾ ਇਹਨਾਂ ਦਾ ਉਹੀ ਹਲਕਾ, ਉਹੀ ਲੋਕ, ਉਹੀ ਗੜ। ਸੋ ਬਾਦਲ ਬਨਾਮ ਬਾਦਲ ਟੱਬਰ ਬਨਾਮ ਜਗਮੀਤ ਬਰਾੜ ਬਹੁਤ ਚੱਲਦਾ ਰਿਹਾ। ਇਸ ਲਈ ਉਹ ਅੰਦਰ ਕਿਤੇ ਨਾ ਕਿਤੇ ਉਹ ਤੁਖਤਾ ਹੈਗੀ ਉਹ ਸੀ ਨਾ, ਤੇ ਕਿਤੇ ਨਾ ਕਿਤੇ ਉਹ ਪਹਿਲੂ ਇਹਨਾਂ ਨੂੰ ਮੌਕਾ ਵੀ ਮਿਲ ਗਿਆ ਕਿ ਅਕਾਲੀ ਦਲ ਦੇ ਅੰਦਰ ਰਹਿੰਦਿਆਂ ਹੋਇਆਂ ਬਾਦਲ ਕਮਜ਼ੋਰ ਹੁੰਦਾ ਜਾ ਰਿਹਾ ਸੀ, ਸੁਖਬੀਰ ਬਾਦਲ ਕਮਜ਼ੋਰ ਹੁੰਦਾ ਜਾ ਰਿਹਾ ਸੀ, ਉਸ ਨੂੰ ਲੈ ਕੇ ਇਹਨੂੰ ਕਾਰਵਾਈ ਬੋਲਣ ਦਾ ਮੌਕਾ ਮਿਲਿਆ, ਉਹਨਾਂ ਬੈਠਕਾਂ 'ਚ ਬੈਠਣ ਲੱਗ ਗਿਆ। ਤੇ ਅਕਾਲੀ ਦਲ ਨੂੰ ਵੀ ਲੱਗਿਆ ਕਿ ਜਗਮੀਤ ਬਰਾੜ ਤੇ ਕਾਰਵਾਈ ਬਾਕੀਆਂ ਨਾਲੋਂ ਕਰਨੀ ਇਸ ਲਈ ਆਸਾਨ ਆ ਕਿ ਬਾਹਰੋਂ ਆਇਆ ਹੋਇਆ। ਸੋ ਇਸ ਲਈ ਉਹਨਾਂ ਨੇ ਪਹਿਲਾ ਨਿਸ਼ਾਨਾ ਇਹਨੂੰ ਬਣਾਇਆ ਕਿ ਚਾਹੇ ਅਨੁਸ਼ਾਸਨੀ ਕਮੇਟੀ ਦੀ ਗੱਲ ਹੋਵੇ, ਚਾਹੇ ਉੱਥੇ ਉਸ ਆਪਣੇ ਹਲਕਿਆਂ ਦੇ ਵਿੱਚ ਇਹਦੀ ਭਾਸ਼ਣ ਸ਼ੈਲੀ ਦੀ ਗੱਲ ਹੋਵੇ, ਚਾਹੇ ਉਹ ਮੀਟਿੰਗਾਂ 'ਚ ਦੀ ਟਿੱਪਣੀਆਂ ਦੀ ਗੱਲ ਹੋਵੇ, ਚਾਹੇ ਉਹ ਕਮੇਟੀਆਂ 'ਚ ਜਾਣ ਦੀ ਗੱਲ ਹੋਵੇ। ਸੋ 3-4 ਹਵਾਲੇ ਬਣਾ ਕੇ ਇਹਨੂੰ ਪੁੱਛਿਆ ਗਿਆ ਕਿ ਭਾਈ ਤੇਰੇ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ, ਤੂੰ ਪਾਰਟੀ ਦੇ ਅੰਦਰ ਅਨੁਸ਼ਾਸਨ ਭੰਗ ਕਰ ਰਿਹਾ। ਸੋ ਇਸ ਨੂੰ ਨੋਟਿਸ ਦੇ ਕੇ ਕਿਤੇ ਨਾ ਕਿਤੇ ਇਹ ਰਖੜੇ ਹੋਰਾਂ ਨੂੰ ਵੀ, ਇਹ ਮਲੂਕੇ ਹੋਰਾਂ ਨੂੰ ਵੀ, ਇਹ ਚੰਦੂ ਮਾਜਰੇ ਹੋਰਾਂ ਨੂੰ ਵੀ, ਇਹ ਬੀਬੀ ਜਗੀਰ ਕੌਰ ਵਰਗਿਆਂ ਨੂੰ ਵੀ, ਇਹ ਇਆਲੀ ਨੂੰ ਵੀ, ਅਜਿਹੇ ਇਹਦੀ ਲਾਈਨ 'ਚ ਜਿੰਨੇ ਖੜੇ ਨੇ ਅੱਜ, ਜਿਹੜੇ ਸੁਖਬੀਰ ਬਾਦਲ ਕੰਨੀ ਉਂਗਲੀ ਕਰਕੇ ਸਵਾਲ ਪੁੱਛ ਲੈਂਦੇ ਨੇ, ਜਾਂ ਜਿਹੜੇ ਚਾਹੁੰਦੇ ਨੇ ਕਿ ਹੁਣ ਲਾਂਭੇ ਕਰਨ ਦਾ ਮੌਕਾ ਆ ਗਿਆ, ਇਹ ਉਹਨਾਂ ਸਾਰਿਆਂ ਲਈ ਨੋਟਿਸ ਹੈ। ਤੇ ਇਹ ਮਤਲਬ ਕਿ ਉਸ ਰਾਹੀਂ ਇਹ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਕਾਂ ਮਾਰ ਕੇ ਟੰਗਣ ਵਾਲੀ ਇੱਕ ਰਸਮ ਹੈ। ਸੋ ਉਹਦੇ ਉੱਤੇ ਕਿੰਨਾ ਕੁ ਕਿਸੇ ਨੂੰ ਡਰ ਪੈ ਹੋਏਗਾ, ਕਿੰਨਾ ਕੋਈ ਅਸਰ ਹੋਏਗਾ, ਇਹ ਦੇਖਣ ਵਾਲੀ ਗੱਲ ਹੋਈ। ਕਿਉਂਕਿ ਇਹ ਸਭ ਦੇ ਕਾਰਵਾਈਆਂ ਦੇ ਬਾਵਜੂਦ ਕੱਲ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਸਾਹਮਣੇ ਸਾਫ਼ ਆ ਕੇ ਕਹਿਤਾ ਕਿ ਮੈਂ ਚੋਣ ਲੜ ਰਹੀ ਹਾਂ ਜੀ, ਮੇਰੀ ਤਿਆਰੀ ਹੈ ਜੀ। ਸੋ ਇਸ ਲਈ ਇੱਥੋਂ ਸਾਫ਼ ਹੈ ਕਿ ਉਹ ਪੂਰੀ ਤਿਆਰੀ ਹੈ। ਔਰ ਮੈਨੂੰ ਪਤਾ ਲੱਗ ਰਿਹਾ ਕਿ ਭਾਜਪਾ ਪਿੱਛੇ ਤੋਂ ਪੂਰਾ ਕੰਮ ਕਰ ਰਹੀ ਆ, ਉਹ ਬੈਠਕਾਂ ਕਰ ਰਹੀ ਆ, ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਸਾਧਣ ਲੱਗੀ ਹੋਈ ਆ ਕਿ ਬੀਬੀ ਦਾ ਸਾਥ ਦਿਓ। ਇੱਥੋਂ ਤੱਕ ਵੀ ਖਬਰਾਂ ਨਸਰ ਹੋ ਰਹੀਆਂ। ਸੋ ਇਸ ਲਈ ਉਹ ਕਿਹੜੇ ਹਵਾਲੇ ਨਾਲ ਦੇ ਰਹੀ ਆ, ਸੱਤਾ ਦੇ ਤਾਕਤ ਦੇ ਨਸ਼ੇ 'ਚ, ਜਾਂ ਸੱਤਾ ਦੇ ਤਾਕਤ ਦਾ ਕੋਈ ਉਹਨਾਂ ਨੂੰ ਸਵਾਦ ਚਖਾਉਣ ਲਈ, ਝੂਲਾ ਚਲਾਉਣ ਲਈ। ਸੋ ਕਿਹੜੇ ਹਵਾਲੇ ਨਾਲ ਆ, ਇਹ ਸੋਚਣ ਵਾਲੀ ਗੱਲ ਹੋਏਗੀ। ਪਰ ਕਿਤੇ ਨਾ ਕਿਤੇ ਪਤਾ ਲੱਗ ਰਿਹਾ ਕਿ ਬੀਬੀ ਜਗੀਰ ਕੌਰ ਦੀ ਪਿੱਠ ਦੇ ਉੱਤੇ ਬੀਜੇਪੀ ਆ ਗਈ ਆ, ਤੇ ਇਸੇ ਲਈ ਬੀਬੀ ਜਗੀਰ ਕੌਰ ਮੈਦਾਨ 'ਚ ਨਿੱਤਰਨ ਲਈ ਤਿਆਰ ਹੋ ਗਿਆ। ਜਿੱਤਦੀ ਹੈ ਜਾਂ ਹਾਰਦੀ ਹੈ ਬਾਅਦ ਦੀ ਗੱਲ ਹੋਏਗੀ, ਪਰ ਫਿਲਹਾਲ ਮਤਲਬ ਕਿ ਇਸੇ ਲਈ ਬਾਇਆ ਜਗਮੀਤ ਬਰਾੜ ਮੈਨੂੰ ਲੱਗਦਾ ਕਿ ਇਹ ਕੋਸ਼ਿਸ਼ ਹੈ ਕਿ ਅਸੀਂ ਦੱਸੀਏ ਕਿ ਲੈ ਵੀ ਤੁਹਾਡੇ ਲੀਡਰਾਂ ਦੇ ਖਿਲਾਫ ਤਾਂ ਅਸੀਂ ਕਾਰਵਾਈਆਂ ਕਰਨ ਲੱਗਿਆ, ਇਹਨਾਂ ਨੇ ਤੇਰੇ ਨਾਲ ਖੜਨਾ ਨਹੀਂ ਗਾ। ਇਸ ਲਈ ਇਹ ਬਾਕੀ ਲੀਡਰਾਂ ਨੂੰ ਡਰਾਉਣ ਲਈ ਵੀ ਹੈ ਤੇ ਬੀਬੀ ਜਗੀਰ ਕੌਰ ਨੂੰ ਵੀ ਇਸ਼ਾਰਾ ਕਰਨ ਦੇ ਲਈ। ਜਦੋਂ ਤੁਸੀਂ ਰਾਜਪਾਲ ਵਾਲੀ ਖਬਰ ਕਰ ਰਹੇ ਸੀ ਨਾ, ਉਹਦਾ ਤਬਸਰਾ ਕਰ ਰਹੇ ਸੀ, ਉਸਦੀ ਪੜਚੋਲ ਦੇ ਰਹੇ ਸੀ, ਤੇ ਮੇਰੇ ਬੜੀ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ, ਅਖਾਣ ਹੈ, ਕਿੱਲੇ ਦੇ ਜ਼ੋਰ ਤੇ ਤਿੰਗੜਨਾ, ਹਨਾ। ਕਿੱਲਾ ਤੇ ਫਿਰ ਤੁਹਾਨੂੰ ਪਤਾ ਜਿਹਦੀ ਦਿੱਲੀ ਤਾਰਾਂ ਜੁੜ ਜਾਣ ਉਹ ਮਾਣ ਹੈ ਕਿਤੇ। ਬਸ ਦੇ ਮਾਮਲੇ 'ਚ ਮੇਰੇ ਯਾਦ ਆ ਗਿਆ, ਫਿਰ ਮੈਥੋਂ ਰਿਹਾ ਨਹੀਂ ਗਿਆ ਵੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਸੋ ਇਹ ਜਿਹੜੀਆਂ ਕਹਾਵਤਾਂ ਬਣੀਆਂ ਐਵੇਂ ਨਹੀਂ ਬਣੀਆਂ ਸ਼ਰਮਾ ਜੀ, ਸੀਨ ਕ੍ਰੀਏਟ ਹੁੰਦੇ ਫਿਰ ਕਹਾਵਤਾਂ ਬਣਦੀਆਂ। ਬਿਲਕੁਲ ਇਹ ਦੇਖਣਾ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਖੈਰ ਭਾਵੇਂ ਆਪਾਂ ਗੱਲ ਥੋੜਾ ਮਾਹੌਲ ਸਾਜ਼ਗਾਰ ਕਰ ਲਿਆ ਹਾਸੇ ਵਾਲਾ, ਪਰ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਰਾਜਨੀਤੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਗੰਭੀਰਤਾ ਬਹੁਤ ਜ਼ਿਆਦਾ, ਚੈਲੰਜ ਹੋਣਾ ਬਾਦਲਾਂ ਨੂੰ ਸਿੱਧਾ। ਬਿਲਕੁਲ ਮੇਰਾ ਖਿਆਲ ਆ 2 ਦਹਾਕਿਆਂ ਬਾਅਦ ਸ਼ਾਇਦ, ਜਥੇਦਾਰ ਟੌੜਾ ਸਾਹਿਬ ਤੋਂ ਬਾਅਦ ਜੇ ਕਹਿ ਲਈਏ ਤਾਂ। ਸਹੀ ਗੱਲ ਜੀ, ਕਿਉਂਕਿ ਟੌੜਾ ਸਾਹਿਬ ਦੇ ਸਮੇਂ ਸੀਗਾ ਜਦੋਂ ਇੱਕ ਵਾਰ ਲੱਗਿਆ ਸੀਗਾ ਕਿ ਇਹਨਾਂ ਦੇ ਹੱਥੋਂ ਜਾ ਰਹੀ ਆ। ਉਸ ਸਮੇਂ ਖੁੱਲ ਕੇ ਕੈਪਟਨ ਕਾਂਗਰਸ ਨਾਲ ਸੀ। ਉਸ ਸਮੇਂ ਜਿੱਥੇ ਟੌੜਾ ਸਾਹਿਬ ਦਾ ਕਾਂਗਰਸ ਨੇ ਸਾਥ ਦਿੱਤਾ ਸੀ ਬੈਕ ਤੋਂ, ਕੋਈ ਸ਼ੱਕ ਨਹੀਂ ਗਾ। ਪਰ ਇਸ ਮੌਕੇ ਹੁਣ ਦਿੱਲੀ ਦੇ ਵਿੱਚ ਬੀਜੇਪੀ ਆ ਤਾਂ ਹੁਣ ਬੀਜੇਪੀ ਵਿਰੋਧੀਆਂ ਨੂੰ ਹਵਾ ਦੇ ਰਹੀ ਹੈ। ਸੋ ਇਹ ਹੁੰਦਾ ਆ। ਤੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹਦੇ ਜਦੋਂ ਦਿੱਲੀ ਵਾਲਾ ਆਸ਼ੀਰਵਾਦ ਮਿਲ ਜਾਂਦਾ, ਫਿਰ ਚਾਹੇ ਉਹ ਕੁਛ ਕਰਨ ਕਰਾਉਣ ਨੂੰ ਹੋਣ ਚਾਹੇ ਨਾ ਹੋਣ, ਊਂ ਹੀ ਬੰਦੇ ਨੂੰ ਲੱਗਣ ਲੱਗ ਜਾਂਦਾ ਕਿ ਲੈ ਵੀ ਮੈਂ ਤਾਂ ਫਸਟ ਫਲੋਰ ਤੇ ਪਹੁੰਚ ਗਿਆ। ਸੋ ਇਹ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਨ ਵਰਗਾ ਬੰਦੇ ਨੂੰ ਮਹਿਸੂਸ ਹੋਣ ਲੈਂਦਾ। ਉਹ ਤਾਂ ਹਵਾ 'ਚ ਬਣਾ ਕੇ ਬਿਠਾ ਦਿੰਦੇ ਆ ਨਾ ਇੱਕ ਵਾਰ ਪ੍ਰਧਾਨ ਵਾਲੀ ਕੁਰਸੀ ਤੇ। ਬਿਲਕੁਲ ਤੇ ਦਿੱਲੀ ਦੇ ਮਾਂਝੇ ਹਲੇ ਤੱਕ ਰਾਸ ਨਹੀਂ ਆਏ।